ਹੁਣ मैं की करदा ਜਿਹੜੇ ਅੱਜ ਕਚਹਿਰੀਆਂ 'ਚ ਗਏ ਨੇ, ਜਿਹੜੇ ਅੱਜ ਲਾਇਸੈਂਸ ਬਣਾਉਣ ਗਏ ਨੇ, ਰਜਿਸਟਰੀਆਂ ਕਰਾਉਣ ਗਏ ਨੇ, ਅੱਜ ਆਧਾਰ ਕਾਰਡ ਜੇ ਉਹ ਬਣਾਉਣ ਗਏ, ਸਾਰੇ ਪੰਜਾਬ 'ਚ ਉਹਨਾਂ ਸਾਰਿਆਂ ਦੇ ਨੰਬਰ ਅੱਜ ਮੇਰੇ ਕੋਲ ਆ ਜਾਣਗੇ। ਇੰਨਾ ਥੱਬਾ ਆ ਜਾਂਦਾ ਹਰੇਕ ਤਹਿਸੀਲ ਵਾਈਜ਼ ਵੀ। ਆਹ ਤਹਿਸੀਲ 'ਚ ਆਏ ਸੀ, ਆਹ ਫੋਨ ਨੰਬਰ ਹੈ। ਮੈਂ ਉਹਨਾਂ 'ਚੋਂ ਗੱਡੀ 'ਚ ਬੈਠਾ ਜਾਂ ਜਦੋਂ ਮੈਂ ਥੋੜਾ ਵਿਹਲਾ ਹੋ ਜਾ, ਮੈਂ ਉਹਨਾਂ 'ਚੋਂ ਕਿਸੇ ਨੂੰ ਵੀ ਫੋਨ ਕਰ ਲੈਣਾ ਮੈਂ ਵੀ ਸਤਿ ਸ਼੍ਰੀ ਅਕਾਲ ਜੀ, ਅੱਜ ਤੁਸੀਂ ਤਹਿਸੀਲ ਗਏ ਸੀ ਮਲੋਟ, ਕੰਮ ਹੋ ਗਿਆ? ਕਹਿੰਦੇ ਹਾਂਜੀ। ਪੈਸਾ ਤਾਂ ਨਹੀਂ ਲੱਗਿਆ ਕੋਈ ਵਾਧੂ? ਕਹਿੰਦੇ ਨਾ ਜੀ, ਜਿੰਨਾ ਸਟਾਮ ਸੀ ਉਨਾ ਹੀ ਲੱਗਿਆ। ਬਾਰੀ ਆ ਗਈ ਸੀ ਵਧੀਆ ਟਾਈਮ ਨਾਲ? ਹਾਂਜੀ ਬਾਰੀ ਨਾਲ ਹੀ ਆ ਗਈ ਸੀ। ਕੋਈ ਕਿਸੇ ਨੇ ਵਸੀਕਾ ਨਵੀਸ ਨੇ ਜਾਂ ਕੋਈ ਹੋਰ ਕੋਈ ਐਂ ਤਾਂ ਨਹੀਂ ਕੀਤਾ? ਕਹਿੰਦੇ ਨਾ ਜੀ। ਦੱਸ ਦਿਓ ਜੀ। ਫਿਰ ਉਹ ਥੋੜ੍ਹਾ ਜਿਹਾ ਸ਼ੱਕ ਹੋ ਜਾਂਦਾ ਜਦੋਂ ਮੇਰੇ ਨਾਲ ਇੰਨਾ ਗੱਲ ਕਰਦੇ। ਕਹਿੰਦੇ ਕੌਣ ਬੋਲਦੇ ਹੋ ਤੁਸੀਂ? ਮੈਂ ਤੁਹਾਨੂੰ ਕੌਣ ਲੱਗਦਾ? ਕਹਿੰਦੇ ਭਗਵੰਤ ਮਾਨ ਦੀ ਆਵਾਜ਼ ਲੱਗਦੀ ਹੈ। ਮੈਂ ਹਾਂ ਉਹੀ ਤਾਂ ਬੋਲਦੇ ਆ। ਉਹ ਕਹਿੰਦੇ ਐਂ ਕਰ ਲੈਂਦੇ ਹੁੰਦਾ ਮੁੱਖ ਮੰਤਰੀ ਫੋਨ? ਮੈਂ ਕਿਹਾ ਹਾਂਜੀ। ਐਂ ਸਿੱਧਾ ਹੀ? ਮੈਂ ਕਿਹਾ ਹਾਂ। ਮਤਲਬ ਐਂ ਕਦੀ ਕਿਸੇ ਨੂੰ ਵੀ ਲਾ ਲਾਂਗੇ ਫੋਨ? ਮੈਂ ਹਾਂ। ਨੰਬਰ ਮੇਰਾ ਨੰਬਰ ਕਿੱਥੋਂ ਲਿਆ ਸੀਗਾ? ਉੱਥੋਂ ਤਹਿਸੀਲਦਾਰ ਤੋਂ ਲਿਆ। ਹੁਣ ਕੀ ਹੈ, ਤਹਿਸੀਲਦਾਰਾਂ ਨੂੰ ਅਤੇ DC ਆਫਿਸਾਂ ਨੂੰ, SDM ਉਹਨਾਂ ਨੂੰ ਹੁਣ ਇਸ ਗੱਲ ਦਾ ਪੱਕਾ ਪਤਾ ਹੈ ਕਿ ਸ਼ਾਮ ਨੂੰ ਪਤੰਦਰ ਫੋਨ ਕਰਦਾ ਹੈ। ਕੀ ਪਤਾ ਕਿਹਨੂੰ ਕਰ ਲੇ। ਉਹ ਪਹਿਲਾਂ ਫੋਨ ਨੰਬਰ ਲੈਣ ਤੋਂ ਪਹਿਲਾਂ ਕਹਿੰਦੇ ਨੇ ਜੇ ਫੋਨ ਆਇਆ 10 ਦਿਨ ਭਾਈ ਬਣ ਕੇ ਕੋਈ ਪੈਸਾ ਨਹੀਂ ਲਿਆ, ਵੀਰ ਬਣ ਕੇ ਮਰਵਾ ਨਾ ਦੇਈਂ ਕਿਤੇ, ਨਹੀਂ ਤਾਂ ਪੰਗਾ ਨਾ ਹੋਵੇ। ਆਹ ਹੈ